असलामुअलैकुम। ਵੈਲਕਮ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਮੇਰੇ ਚੈਨਲ ਮੀਚੀ ਟੇਸਟ ਆਫ ਫੂਡ 'ਚ। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ ਔਰ ਅੱਲਾਹ ਤਾਲਾ ਤੁਹਾਡੇ ਲਈ ਆਸਾਨੀਆਂ ਕਰੇ ਤੇ ਆਸਾਨੀਆਂ ਵੰਡਣ ਦੀ ਤੌਫੀਕ ਦੇ। ਅੱਜ ਮੈਂ ਤੁਹਾਡੇ ਲਈ ਆਪਣੇ ਚੈਨਲ ਤੋਂ ਕੱਟੇ ਹੋਏ ਕਰੇਲਿਆਂ ਦੇ ਸਾਲਨ ਦੀ ਰੈਸਿਪੀ ਲੈ ਕੇ ਆਈ ਹਾਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਕਿਸ ਤਰ੍ਹਾਂ ਬਣਦੇ ਆ। ਤਕਰੀਬਨ ਤੁਸੀਂ ਸਭ ਨੇ ਹੀ ਜਿਹੜੇ ਸੀ ਨਾ ਉਹ ਭਰ ਕੇ ਤੇ ਪਕਾਏ ਹੋਣੇ ਆ, ਤੇ ਲੇਕਿਨ ਜਿਹੜਾ ਨਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕੱਟ ਕੇ ਜਿਹੜੇ ਕਰੇਲੇ ਆ ਉਹ ਕਿਸ ਤਰ੍ਹਾਂ ਬਣਦੇ ਆ। ਔਰ ਇਹ ਬਹੁਤ ਹੀ ਟੇਸਟੀ ਔਰ ਮਜ਼ੇ ਦਾ ਸਾਲਨ ਬਣਿਆ ਸੀਗਾ ਤੇ इंशाल्लाह ताला ਜਿਹੜਾ ਨਾ ਤੁਸੀਂ ਵੀ ਟਰਾਈ ਕਰਿਓ ਤੇ ਮਜ਼ੇ ਦਾ ਔਰ ਅੱਛਾ ਬਣੇਗਾ। ਤੇ ਹੁਣ ਅਸੀਂ ਦੇਖ ਲੈਂਦੇ ਆ ਕਿਸ ਤਰ੍ਹਾਂ ਬਣਦਾ। बिस्मिल्लाहिर्रहमानिर्रहीम। सब तो पहले लेना एक खाने का चम्मच लाल मिर्च पाउडर, एक खाने का चम्मच हल्दी, गरम मसाला और नमक, 5 तो 6 दरिया मिर्चा और 1 केजी ਜਿਹੜੇ ਸੀ ਉਹ ਕਰੇਲੇ ਸੀ। ਔਰ ਕਰੇਲੇ ਅਸੀਂ ਖੁਦ ਇਹਦੀ ਸਬਜ਼ੀ ਲਗਾਈ ਹੋਈ ਆ ਤੇ ਉਹ ਬੇਲਾਂ ਤੋਂ ਉਤਾਰੇ ਸੀ ਤੇ ਉਹਦਾ ਸਾਲਨ ਮੈਂ ਬਣਾਇਆ ਸੀ ਤੇ ਬਹੁਤ ਹੀ ਮਜ਼ੇਦਾਰ ਔਰ ਟੇਸਟੀ ਬਣਿਆ ਸੀ। ਔਰ ਉਸ ਤੋਂ ਬਾਅਦ ਜਿਹੜੇ ਨਾ ਮੈਂ ਲਵਾਂਗੀ ਪਿਆਜ਼, 6 ਤੋਂ 7 ਅਦਦ ਪਿਆਜ਼ ਸੀ ਤੇ 3 ਤੋਂ 4 ਅਦਦ ਜਿਹੜੇ ਸੀਗੇ ਉਹ ਆਲੂ ਸੀ। ਆਲੂਆਂ ਨੂੰ ਕਿਊਬਸ ਸ਼ੇਪ ਦੇ ਵਿੱਚ ਕੱਟ ਲੈਣਾ ਆ ਔਰ ਪਿਆਜ਼ ਥੋੜਾ ਜ਼ਿਆਦਾ ਪੈਣਾ ਆ ਕਿਉਂਕਿ ਇਹਦਾ ਮਸਾਲਾ ਬਣਨਾ ਆ ਤੇ ਇਸ ਲਈ ਜਿਹੜਾ ਨਾ ਪਿਆਜ਼ ਥੋੜਾ ਜ਼ਿਆਦਾ ਹੀ ਡਾਲੀ ਦਾ ਹੁੰਦਾ ਇਹਦੇ ਵਿੱਚ ਕੱਟੇ ਹੋਏ ਕਰੇਲਿਆਂ ਦੇ ਵਿੱਚ। ਤੇ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਅਸੀਂ। ਤੇ ਇਹ ਕਿਸ ਤਰ੍ਹਾਂ ਇਹ ਤਿਆਰ ਹੁੰਦੇ ਆ। ਤੇ ਸਭ ਤੋਂ ਪਹਿਲੇ ਕੜਾਈ ਲੈ ਕੇ ਔਰ ਉਹਦੇ ਵਿੱਚ ਮੈਂ ਡਾਲਿਆ ਸੀ ਆਇਲ ਤੇ ਹਾਫ kg ਆਇਲ ਡਾਲ ਕੇ ਤੇ ਥੋੜੇ ਥੋੜੇ ਕਰਕੇ ਤੇ ਮੈਂ ਇਹਨਾਂ ਨੂੰ ਫਰਾਈ ਕਰ ਲਾਂਗੀ। ਕਰੇਲਿਆਂ ਨੂੰ ਫਰਾਈ ਜਿਹੜਾ ਨਾ ਇਸ ਵਜ੍ਹਾ ਤੋਂ ਵੀ ਕਰੀਦਾ ਕਿਉਂਕਿ ਇਹ ਥੋੜੇ ਕੜਵੇ ਹੁੰਦੇ ਆ ਔਰ ਜਿਸ ਟਾਈਮ ਇਹਨੂੰ ਖਾਓ ਤੇ ਇਹ ਥੋੜੇ ਕੜਵੇ ਲੱਗਦੇ ਆ ਤੇ ਫਰਾਈ ਕਰ ਲਵੋ ਤੇ ਇਹਨਾਂ ਦਾ ਟੇਸਟ ਬਹੁਤ ਹੀ ਮਜ਼ੇ ਦਾ ਬਣ ਜਾਂਦਾ ਹੈ। ਔਰ ਅਗਰ ਅਸੀਂ ਕਰੇਲੇ ਭਰ ਕੇ ਵੀ ਪਕਾਉਂਦੇ ਆ ਤੇ ਉਹ ਵੀ ਸਾਨੂੰ ਜਿਹੜੇ ਆ ਨਾ ਫਰਾਈ ਕਰਕੇ ਹੀ ਅਸੀਂ ਉਹਦਾ ਸਾਲਨ ਤਿਆਰ ਕਰਦੇ ਆ। ਤੇ ਇਸ ਤਰ੍ਹਾਂ ਕੱਟੇ ਹੋਏ ਕਰੇਲਿਆਂ ਨੂੰ ਵੀ ਜਿਹੜਾ ਨਾ ਤੁਸੀਂ ਫਰਾਈ ਹੀ ਕਰਨਾ ਆ। ਤੇ ਇਹਨੂੰ ਮੈਂ ਡੀਪ ਫਰਾਈ ਕੀਤਾ ਸੀਗਾ ਹਾਫ kg ਆਇਲ ਡਾਲ ਕੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਮੈਂ ਥੋੜੇ ਥੋੜੇ ਕਰਕੇ ਤੇ ਕਰੇਲੇ ਡਾਲ ਕੇ ਤੇ ਇਹਨਾਂ ਨੂੰ ਮੈਂ ਡੀਪ ਫਰਾਈ ਕਰ ਲਵਾਂਗੀ। ਤੇ ਜਿਸ ਟਾਈਮ ਤੁਹਾਨੂੰ ਲੱਗੇ ਕਿ ਇਹ ਬਿਲਕੁਲ ਪੱਕ ਗਏ ਆ ਔਰ ਬੇਸ਼ੱਕ ਤੁਸੀਂ ਜਿਹੜੇ ਨਾ ਇਹਨੂੰ ਫਰਾਈ ਕੀਤਿਆਂ ਨੂੰ ਥੋੜਾ ਜਿਹਾ ਖਾ ਕੇ ਵੀ ਦੇਖ ਲੈਣਾ ਤੇ ਇਹਨਾਂ ਦਾ ਟੇਸਟ ਬੜਾ ਹੀ ਅੱਛਾ ਲੱਗੇਗਾ। ਤੇ ਤੁਸੀਂ ਜਦੋਂ ਕਰੇਲਿਆਂ ਨੂੰ ਕੱਟਣਾ ਆ ਔਰ ਕੱਟਣ ਤੋਂ ਬਾਅਦ ਤੁਸੀਂ ਉਹਨੂੰ ਨਮਕ ਲਗਾਉਣਾ ਆ ਔਰ ਨਮਕ ਲਗਾ ਕੇ ਉਹਨੂੰ ਅੱਧੇ ਔਰ ਜਾਂ ਪੌਣੇ ਘੰਟੇ ਲਈ ਤੁਸੀਂ ਉਹਨੂੰ ਛੋੜ ਦੇਣਾ ਆ ਉਹਨਾਂ ਨੂੰ, ਤਾਂ ਕਿ ਉਹਨਾਂ ਦੀ ਕੜਵਾਹਟ ਜਿਹੜੀ ਆ ਨਾ ਕਰੇਲਿਆਂ ਦੀ ਉਹ ਕਮ ਹੋ ਜਾਏ। ਉਸ ਤੋਂ ਬਾਅਦ ਤੁਸੀਂ ਉਹਨੂੰ ਅੱਛੀ ਤਰ੍ਹਾਂ ਧੋ ਲੈਣਾ ਆ ਤਾਂ ਕਿ ਉਤੋਂ ਸਾਰਾ ਨਮਕ ਉਤਰ ਜਾਏ ਔਰ ਫਿਰ ਤੁਸੀਂ ਉਹਨਾਂ ਨੂੰ ਫਰਾਈ ਕਰਨਾ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਹੈ ਇੰਨੇ ਤੁਸੀਂ ਬਰਾਊਨ ਕਰਕੇ ਔਰ ਇਹਨੂੰ ਅਸੀਂ ਨਿਕਾਲ ਲਾਂਗੇ। ਆਇਲ ਅਗਰ ਤੁਹਾਨੂੰ ਲੱਗੇ ਕਿ ਆਇਲ ਜ਼ਿਆਦਾ ਆ ਤੇ ਤੁਸੀਂ ਜਿਹੜਾ ਨਾ ਆਇਲ ਨੂੰ ਕਮ ਵੀ ਕਰ ਸਕਦੇ ਆ। ਔਰ ਜਿਹੜੇ ਨਾ ਇਸ ਤਰ੍ਹਾਂ ਪੱਕੇ ਹੋਏ ਕਰੇਲੇ ਜਿਹੜੇ ਉਹ ਕੜਵੇ ਵੀ ਨਹੀਂ ਬਿਲਕੁਲ ਹੁੰਦੇ। ਤੇ ਬਚਪਨ ਦੇ ਵਿੱਚ ਮੇਰੀ ਵਾਲਦਾ ਜਿਹੜੀ ਹੈ ਨਾ ਉਹ ਸਾਡੇ ਲਈ ਇਸ ਤਰ੍ਹਾਂ ਬਣਾਉਂਦੀ ਸੀ ਤੇ ਉਹ ਬਹੁਤ ਹੀ ਮਜ਼ੇ ਦੇ ਔਰ ਟੇਸਟੀ ਲੱਗਦੇ ਹੁੰਦੇ ਸੀ ਔਰ ਕੜਵੇ ਵੀ ਬਿਲਕੁਲ ਨਹੀਂ ਸੀ ਲੱਗਦੇ। ਅਗਰ ਤੁਸੀਂ ਨਮਕ ਲਗਾ ਕੇ ਇਹਨਾਂ ਨੂੰ ਅੱਧਾ ਪੌਣਾ ਘੰਟਾ ਬਲਕਿ ਉਸ ਤੋਂ ਵੀ ਜ਼ਿਆਦਾ ਟਾਈਮ ਤੁਸੀਂ ਇਹਨੂੰ ਰੱਖ ਦੋਗੇ ਤੇ ਨਮਕ ਲੱਗਣ ਦੀ ਵਜ੍ਹਾ ਤੋਂ ਜਿਹੜਾ ਇਹਨਾਂ ਦਾ ਕੜਵਾ ਪਾਣੀ ਉਹ ਨਿਕਲ ਜਾਂਦਾ ਆ, ਕੜਵਾਹਟ ਇਹਨਾਂ ਦੀ ਕਰੇਲਿਆਂ ਦੀ ਥੋੜੀ ਕਮ ਹੋ ਜਾਂਦੀ ਆ। ਔਰ ਉਸ ਤੋਂ ਬਾਅਦ ਜਿਹੜੇ ਅਸੀਂ ਇਹਨੂੰ ਡੀਪ ਫਰਾਈ ਕਰਾਂਗੇ ਧੋ ਕੇ ਅੱਛੀ ਤਰ੍ਹਾਂ ਕਰੇਲਿਆਂ ਨੂੰ ਤੇ ਉਹ ਬਿਲਕੁਲ ਹੀ ਜਿਹੜੇ ਕੜਵਾਹਟ ਆ ਉਹਨਾਂ ਦੀ ਖਤਮ ਹੋ ਜਾਏਗੀ ਔਰ ਬਹੁਤ ਹੀ ਮਜ਼ੇਦਾਰ ਟੇਸਟੀ ਬਣਨਗੇ। ਔਰ ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਘੇ ਦੇ ਵਿੱਚ ਡਾਲ ਕੇ ਆਇਲ ਦੇ ਵਿੱਚ ਤੇ ਪਿਆਜ਼ ਨੂੰ ਬਰਾਊਨ ਕਰ ਲੈਣਾ। ਤੇ ਪਿਆਜ਼ ਬਰਾਊਨ ਜਦੋਂ ਹਲਕਾ ਹਲਕਾ ਹੋ ਜਾਏ ਤੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਡਾਲਾਂਗੇ ਸਪਾਈਸਿਸ। ਇਹ ਤੁਸੀਂ ਘਰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਇਨਸ਼ਾਅੱਲਾ ਤਾਲਾ ਬਹੁਤ ਹੀ ਮਜ਼ੇ ਦੇ ਔਰ ਟੇਸਟੀ ਬਣਨਗੇ। ਤੇ ਮੈਨੂੰ ਫੀਡਬੈਕ ਜ਼ਰੂਰ ਦਿਓ, ਕਮੈਂਟ ਕਰਕੇ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਦੇ ਬਣੇ ਸੀ। ਤੇ ਇਹਦੇ ਵਿੱਚ ਜਿਹੜਾ ਨਾ ਮੈਂ 1 ਖਾਣੇ ਦਾ ਚਮਚ ਲਾਲ ਮਿਰਚ ਪਾਊਡਰ, 1 ਖਾਣੇ ਦਾ ਚਮਚ ਹਲਦੀ ਪਾਊਡਰ ਔਰ ਗਰਮ ਮਸਾਲਾ ਔਰ ਨਮਕ ਸ਼ਾਮਲ ਕੀਤਾ ਸੀ। एक खाने का चम्मच ਜਿਹੜਾ ਸੀਗਾ ਨਾ ਉਹ ਨਮਕ ਸੀ। ਔਰ ਉਸ ਤੋਂ ਬਾਅਦ ਜਿਹੜਾ ਮੈਂ ਇਹਦੇ ਵਿੱਚ ਡਾਲ ਦੂੰਗੀ 4 ਤੋਂ 5 ਅਦਦ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਦਰਮਿਆਨ ਦੇ ਵਿੱਚੋਂ ਮੈਂ ਕੱਟ ਕੇ ਔਰ ਇਸ ਤਰ੍ਹਾਂ ਸਾਬਤ ਹੀ ਡਾਲ ਦਿੱਤੀਆਂ ਸੀਗੀਆਂ। ਇਹਦੇ ਨਾਲ ਜਿਹੜਾ ਨਾ ਸਾਲਨ ਦੀ ਲੁੱਕ ਬੜੀ ਅੱਛੀ ਆਉਂਦੀ ਆ। ਔਰ ਹੁਣ ਜਿਹੜੀ ਨਾ ਮੈਂ ਟਿਪ ਤੁਹਾਨੂੰ ਦਊਂਗੀ ਕਿ ਕਿਸ ਤਰ੍ਹਾਂ ਜਿਹੜਾ ਨਾ ਤੁਸੀਂ ਇਹਨੂੰ ਸਾਲਨ ਨੂੰ ਹੋਰ ਜ਼ਿਆਦਾ ਟੇਸਟੀ ਔਰ ਮਜ਼ੇ ਦਾ ਬਣਾ ਸਕਦੇ ਆ। ਤੇ ਤੁਸੀਂ ਇਹਦੇ ਵਿੱਚ ਜਿਹੜਾ ਨਾ 2 ਤੋਂ 3 ਜਿਹੜੇ ਖਾਣੇ ਦੇ ਚਮਚ ਤੁਸੀਂ ਇਹਦੇ ਵਿੱਚ ਅਚਾਰ ਦਾ ਮਸਾਲਾ ਡਾਲਣਾ। ਤੇ ਅਚਾਰ ਤਕਰੀਬਨ ਹਰ ਘਰ ਦੇ ਵਿੱਚ ਹੀ ਹੁੰਦਾ ਆ ਤੇ ਅਚਾਰ ਦਾ ਜਿਹੜਾ ਕਤਲੀਆਂ ਸਾਈਡ ਤੇ ਕਰਕੇ ਤੇ ਜਿਹੜਾ ਨੀਚੇ ਮਸਾਲਾ ਜਾਂ ਆਇਲ ਹੁੰਦਾ ਆ ਤੇ ਤੁਸੀਂ ਜਿਹੜੇ 2 ਤੋਂ 3 ਖਾਣੇ ਦੇ ਚਮਚ ਜਿਹੜੇ ਆ ਇਹਦੇ ਵਿੱਚ ਸਾਲਨ ਦੇ ਤੁਸੀਂ ਐਡ ਕਰ ਦੇਣੇ। ਤੇ ਇਹਦੇ ਨਾਲ ਇਤਨਾ ਅੱਛਾ ਟੇਸਟ ਆਉਂਦਾ ਆ ਔਰ ਇਤਨੀ ਅੱਛੀ ਖੁਸ਼ਬੂ ਆਉਂਦੀ ਆ ਸਾਲਨ ਚੋਂ। ਤੇ ਹੁਣ ਜਿਹੜਾ ਨਾ ਇਹਦੇ ਵਿੱਚ ਮੈਂ ਸ਼ਾਮਲ ਕਰ ਦਿੱਤੇ ਸੀ ਆਲੂ
ਆਲੂਆਂ ਨੂੰ ਹੁਣ ਮੈਂ ਭੁੰਨਾਂਗੀ ਇਹਦੇ ਵਿੱਚ। ਭੁੰਨਣ ਤੋਂ ਬਾਅਦ ਅਗਰ ਇਹ ਨਾ ਗਲੇ ਤੇ ਹਲਕਾ ਜਿਹਾ ਪਾਣੀ ਡਾਲ ਕੇ ਤੇ ਇਹਨੂੰ ਮੈਂ ਥੋੜੀ ਦੇਰ ਸਟੀਮ ਤੇ ਰੱਖ ਦਾਂਗੀ ਤਾਂ ਕਿ ਆਲੂ ਜਿਹੜੇ ਆ ਨਾ ਉਹ ਵੀ ਗਲ ਜਾਣ। ਔਰ ਅਗਰ ਤੁਹਾਨੂੰ ਜਲਦੀ ਹੈ ਕਿ ਤੁਸੀਂ ਕਹਿੰਦੇ ਆ ਕਿ ਸਾਡਾ ਸਾਲਨ ਜਿਹੜਾ ਨਾ ਉਹ ਜਲਦੀ ਜਲਦੀ ਤਿਆਰ ਹੋ ਜਾਏ, ਕਿਉਂਕਿ ਐਸ ਜਿਹੜਾ ਨਾ ਅੱਜ ਕੱਲ ਗੈਸ ਬਿਜਲੀ ਦੀ ਲੋਡ ਸ਼ੈਡਿੰਗ ਦੇ ਨਾਲ ਤੇ ਗੈਸ ਦੀ ਲੋਡ ਸ਼ੈਡਿੰਗ ਵੀ ਚੱਲ ਰਹੀ ਆ, ਟਾਈਮ ਤੁਹਾਡੇ ਕੋਲ ਘੱਟ ਆ ਤੇ ਤੁਸੀਂ ਜਿਹੜਾ ਨਾ ਦੂਸਰੇ ਚੁੱਲ੍ਹੇ ਤੇ ਹਲਕਾ ਜਿਹਾ ਨਮਕ ਡਾਲ ਕੇ ਤੇ ਤੁਸੀਂ ਜਿਹੜਾ ਨਾ ਪਾਣੀ ਔਰ ਨਮਕ ਡਾਲ ਕੇ ਤੇ ਆਲੂਆਂ ਨੂੰ ਤੁਸੀਂ ਬਿਲਕੁਲ ਹਲਕਾ ਜਿਹਾ ਤੁਸੀਂ ਉਹਨੂੰ ਬੋਇਲ ਕਰ ਸਕਦੇ ਆ। ਜਦੋਂ ਤੁਹਾਨੂੰ ਲੱਗੇ ਕਿ ਆਲੂ ਜਿਹੜੇ ਆ ਨਾ 80% ਜਿਹੜੇ ਬੋਇਲ ਹੋ ਗਿਆ ਤੇ ਉਹਨਾਂ ਨੂੰ ਤੁਸੀਂ ਉਤਾਰ ਲੈਣਾ। ਉਤਾਰ ਕੇ ਤੇ ਫਿਰ ਉਹਨੂੰ ਮਸਾਲਾ ਤਿਆਰ ਕਰਕੇ ਤੇ ਉਹਦੇ ਤੁੜਕੇ ਦੇ ਵਿੱਚ ਸਾਲਨ ਦੇ ਡਾਲੋਗੇ ਤੇ ਬਾਕੀ ਜਿਹੜੀ ਕਸਰ ਆ ਤੇ ਉਹ ਸਾਲਨ ਦੇ ਵਿੱਚ ਇਹਨਾਂ ਦੀ ਪੱਕ ਕੇ ਪੂਰੀ ਹੋ ਜਾਏਗੀ, ਇਹ ਗਲ ਜਾਣਗੇ ਪੂਰੀ ਤਰ੍ਹਾਂ। ਤੇ ਇਸ ਤਰ੍ਹਾਂ ਤੁਹਾਡਾ ਜਿਹੜਾ ਨਾ ਟਾਈਮ ਦੀ ਬਚਤ ਵੀ ਹੋ ਜਾਏਗੀ ਔਰ ਸਾਲਨ ਥੋੜਾ ਜਲਦੀ ਤਿਆਰ ਹੋ ਜਾਏਗਾ। ਤੇ ਜਿਹੜੀਆਂ ਭੈਣਾਂ ਮੇਰੀਆਂ ਨਵੀਆਂ ਆਈਆਂ ਮੇਰੇ ਚੈਨਲ ਤੇ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਤੇ ਬੈਲ ਆਈਕਨ ਦੇ ਬਟਨ ਨੂੰ ਜਿਹੜਾ ਨਾ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਨਈ ਵੀਡੀਓਜ਼ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਮਿਲਦੇ ਰਹਿਣ। ਤੇ ਆਹ ਦੇਖੋ ਤੁਸੀਂ ਮਾਸ਼ਾਅੱਲਾ ਨਾਲ ਆਲੂ ਜਿਹੜੇ ਸੀ ਉਹ ਗਲ ਗਏ ਸੀ। ਮੈਂ ਥੋੜੀ ਦੇਰ ਇਹਨੂੰ ਸਟੀਮ ਤੇ ਰੱਖਿਆ ਸੀਗਾ ਜਿਹਦੀ ਵਜ੍ਹਾ ਤੋਂ ਆਲੂ ਵੀ ਗਲ ਗਏ ਆ। ਤੇ ਹੁਣ ਜਿਹੜਾ ਨਾ ਮੈਂ ਇਸ ਪੁਆਇੰਟ ਤੇ ਇਹਦੇ ਵਿੱਚ ਸ਼ਾਮਲ ਕਰ ਦਾਂਗੀ ਅਸੀਂ ਜਿਹੜੇ ਫਰਾਈ ਕੀਤੇ ਹੋਏ ਸੀ ਕਰੇਲੇ। देखो कितनी अच्छी लुक आ रही है तो टेस्ट भी इन्हां दा इतना ही अच्छा सी। और जो असी डालते हैं ना ये विच अचार का मसाला तो वो जिहड़ी भी मर्जी हांडी च तुसी डाल लवो उहदा टेस्ट बड़ा ही अच्छा आंदा आ। ते तुसी उहनूं खुशक किसी भी सब्जी दे विच डाल सकदे आ। उहनूं गोभी दे विच डाल लो, अगर बना रहे हैं शिमला मिर्चां उन्हां दे विच भी डाल सकदे आ तुसी, ते या तुसी गाजरां पका रहे हो तो उहदे विच भी शामिल कर सकदे आ। और उस तो बाद जिहड़ा सी ना मैं इनू हल्की जी अग दे उत्ते थोड़ी देर इनू मैं जिहड़ा ढक्कन दे के ते स्टीम लगा दी सी ताकि जिहड़े साडे आलूआं च अगर कोई कसर आ ते वो भी गल जान। ते हरा धनिया डाल के ते मैं इनू थोड़ी देर लिए दम ते रखिया सी। और उस तो बाद इनू मैं डिश आउट करके तुहानूं दिखांदी हां कि देखो माशाअल्लाह नाल कितना अच्छा तैयार होया आ। ਤੇ जिस तरह तुहानूं देखण नूं इतना मज़ेदार लग रहा तो खाण दे विच भी बहुत ही मज़े दा सी। नाल मेरे गंदम दी रोटी पका के ते ओह देसी घी दे नाल चोपड़ के ते ओह तुसीं खावो ते दही भल्ले नाल बना लवो ते अचार नाल लै लो, सलाद खीरे और जिहड़ा सी बंद गोभी मैं नाल कट्टी सी। ते इहदा टेस्ट वाइज भी बहुत ही अच्छा सीगा। ते मैनूं जिहड़ा ना तुसीं हुण दवो इजाज़त ते मैनूं दुआवां दे विच याद रखियो। नई वीडियोज़ दे नाल इंशाअल्लाह ताला मैं फिर तुहाडी खिदमत च हाज़र होऊंगी। ते मेरे लो हुण अल्लाह हाफिज़।